अम्माबाद फ़ाउज़ बिल्लाहि मिनश्शैतानिर्रजीम बिस्मिल्लाहिर्रहमानिर्रहीम। मियाँ मुहम्मद बख्शा फरमाते ने दुनिया ते जो कम ना आवे औखे सौखे वेले उस बेफिया संगी कोलों बेहतर यार अकेले। बेशक ਮੈਨੂੰ ਕਹਿੰਦੇ ਨੇ ਮੁਹੰਮਦ ਆਕਾ ਗੁੱਜਰ ਤੇ ਤੁਸੀਂ ਵੇਖ ਰਹੇ ਹੋ ਯਾਰਾਂ ਦੇ ਸ਼ੌਕ ਚੈਨਲ ਨੂੰ। ਵੈਲਕਮ ਟੂ ਯਾਰਾਂ ਦੇ ਸ਼ੋ। अस्सलाम वालेकुम राय साहब। वालेकुम सलाम। राय साहब की हाल चाल है? ठीक ठाक हो? ठीक ठाक आकब साहब ਤੁਸੀਂ ਸੁਣਾਓ? और सेहत भी है राय साहब? ਬਸ ਮਦੀਨੇ ਵਾਲੇ ਦਾ ਕਰਮ। ਰਾਏ ਸਾਹਿਬ ਤੁਸੀਂ ਆਰਡਰ ਲਾਇਆ ਪਿਛਲੇ ਦਿਨ, ਉਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ। ਜੀ ਜੀ। ਤੇ ਸਭ ਤੋਂ ਪਹਿਲੇ ਕਿਹੜੀ ਜਗ੍ਹਾ ਤੇ ਤੁਸੀਂ ਆਰਡਰ ਲਾਇਆ ਵਾ? ਅਸੀਂ ਆਰਡਰ ਲਿਆ ਜਨਾਬ ਜੀ, ਗੁਰੂਆਂ ਦਾ ਮੁੰਡਾ ਜੀ, ਉਹਦੀ ਸ਼ਾਦੀ ਸੀ। ਆ ਸਾਡੇ ਪਿੰਡ ਦਾ ਮੁੰਡਾ ਜੀ, ਉੱਥੇ ਅਸੀਂ ਕੋਈ 4-5 ਰੈਸਪੀਆਂ ਬਣਾਈਆਂ ਨੇ ਜੀ। ਹਾਂਜੀ। ਜਿਹਦੇ ਵਿੱਚ ਅਸੀਂ ਪਕੌੜਾ, ਹਾਂਜੀ, ਨਮਕੀਨ ਚਾਵਲ, ਅੱਛਾ ਜੀ, ਮਿੱਠੇ ਚਾਵਲ, ਹਾਂਜੀ, ਰਸ਼ੀਅਨ ਸੈਲਡ, ਮਕਰੋਨੀ, ਹਾਂਜੀ, ਗ੍ਰੀਨ ਟੀ। ਠੀਕ ਹੋ ਗਿਆ। ਹਾਂਜੀ ਰਾਏ ਸਾਹਿਬ, ਸਭ ਤੋਂ ਪਹਿਲੇ ਤੁਸੀਂ ਆਹ ਦੱਸੋ ਜਿਹੜੀ ਚਨਾ ਚਾਟ ਹੈ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਪੈਂਦੀ ਹੈ, ਕਿਹੜੀ ਕਿਹੜੀ ਸਬਜ਼ੀ ਜਾਂ ਫਰੂਟ ਜੋ ਵੀ ਚੀਜ਼ ਪੈਂਦੀ ਉਹ ਦੱਸੋ ਜੀ। ਹਾਂਜੀ, ਸਭ ਤੋਂ ਪਹਿਲਾਂ ਜੀ ਅਸੀਂ ਜਨਾਬ ਜੀ ਚਣੇ ਰਾਤ ਨੂੰ ਭਿਓ ਦੇਣੇ ਨੇ। ਅੱਛਾ ਜੀ। ਤਕਰੀਬਨ ਸਾਡਾ ਨਾ 250 ਬੰਦਾ ਸੀ। ਠੀਕ ਹੋ ਗਿਆ। ਮੋਸਟ 250 ਬੰਦਾ ਸੀ। ਹਾਂਜੀ। ਉਹਦੇ ਵਾਸਤੇ ਅਸੀਂ ਨਾ ਜੀ 5 ਕਿਲੋ ਚਣੇ ਰਾਤ ਭਿਓ ਦਿੱਤੇ। ਅੱਛਾ ਜੀ। ਭਿੱਜੇ ਨੇ, ਸੁਬਾਹ ਉੱਠੇ ਸੀ ਨੂੰ ਅੱਗ ਤੇ ਚਾੜ ਕੇ ਬੋਇਲ ਕਰ ਲਏ, ਨਰਮ ਕਰ ਲਏ ਬਿਲਕੁਲ। ਹਾਂਜੀ। ਨਰਮ ਕਰਕੇ ਅਸੀਂ ਨੂੰ ਬਾਹਰ ਕੱਪੜੇ ਤੇ ਪਾ ਕੇ ਬਾਹਰ ਕੱਢ ਲਏ, ਖੁਸ਼ਕ ਕਰ ਲਏ। ਉਸ ਤੋਂ ਬਾਅਦ ਅਸੀਂ ਗਾਜਰ ਬਰੀਕ ਕਟਿੰਗ ਕਿਊ ਦੀ ਸ਼ਕਲ 'ਚ ਕਟਿੰਗ ਕਰਨੇ ਜੀ। ਹਾਂਜੀ। ਸ਼ਿਮਲਾ ਮਿਰਚ ਉਹਦੀ ਵੀ ਅਸੀਂ ਕਿਊ ਦੀ ਸ਼ਕਲ 'ਚ ਕਟਿੰਗ ਕਰਨੇ। ਬੰਦ ਗੋਭੀ ਉਹਦੀ ਵੀ ਕਿਊ ਦੀ ਸ਼ਕਲ 'ਚ ਅਸੀਂ ਕਟਿੰਗ ਕਰਨੇ। ਬਰੀਕ ਬਿਲਕੁਲ ਬਰੀਕ ਬਰੀਕ ਕਟਿੰਗ ਕਰਨੇ ਅਸੀਂ। ਹਾਂਜੀ। ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਪਿਆਜ਼ ਥੋੜ੍ਹਾ ਜਿਹਾ ਤਕਰੀਬਨ ਕਿਲੋ ਡੇਢ ਅਸੀਂ ਉਹ ਬਰੀਕ ਬਰੀਕ ਕੱਟਨੇ। ਕੱਟ ਕੇ ਜੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਹੱਲ ਕਰ ਲੈਂਦੇ ਜੀ। ਹੱਲ ਕਰਕੇ ਜਿਹੜੀ ਮਕਰੋਨੀ ਅਸੀਂ ਲਿਆਦਾ ਬੋਇਲ ਕਰਨੇ। ਹਾਂਜੀ। ਉਹਦੇ ਪਾਣੀ ਪਾਉਣਾ ਜੀ, ਪਾਣੀ ਵਿੱਚ ਥੋੜ੍ਹਾ ਜਿਹਾ ਘਿਓ ਪਾਉਣਾ, ਕਿਉਂਕਿ ਜਿਹੜੀ ਮਕਰੋਨੀ ਬੋਇਲ ਕਰੀਏ ਉਬਲਦੇ ਟਾਈਮ ਉਹ ਇੱਕ ਦੂਸਰੇ ਨਾਲ ਟੱਚ ਨਾ ਹੋ ਜਾਵੇ। ਠੀਕ ਹੋ। ਜੋ ਟੱਚ ਹੋ ਜਾਣੀ ਜਿਹੜਾ ਮਸਲ ਉਹ ਕੋਈ ਐਡੀ ਸ਼ਾਇਨਿੰਗ ਨਹੀਂ ਹੁੰਦੀ ਹੈਗੀ। ਹਾਂਜੀ। ਜਿਹਦੇ ਵਿੱਚ ਘਿਓ ਪਾਉਣਾ ਜਾਂ ਆਇਲ ਪਾਉਣਾ ਨਾ, ਉਹਦੇ ਨਾਲ ਫਿਰ ਦੁਬਾਰਾ ਟੱਚ ਨਹੀਂ ਹੁੰਦੀ ਜਿਹੜੀ ਮਕਰੋਨੀ। ਸਹੀ ਹੋ ਗਿਆ। ਅਸੀਂ ਉਹ ਬੋਇਲ ਕਰਨ ਦੇ ਟਾਈਮ ਅਸੀਂ ਨਾ ਉਹਨੂੰ ਘਿਓ ਵਿੱਚ ਲਾਜ਼ਮੀ ਟੱਚ ਕਰਨਾ ਹੁੰਦਾ। ਬਿਹਤਰ ਹੋ ਗਿਆ। ਅੱਛੇ ਤਰੀਕੇ ਤਰ੍ਹਾਂ ਬੋਇਲ ਹੋਵੇ, ਟੱਚ ਨਾ ਹੋਵੇ, ਮਸਲ ਖੁੱਲੀ ਖੁੱਲੀ ਰਵੇ, ਲਹਿਦਾ ਹੋਵੇ। ਅਸੀਂ ਉਹ ਵੀ ਬੋਇਲ ਕਰਕੇ ਵਿੱਚ ਪਾ ਦਿੰਦੇ ਜੀ। ਠੀਕ। ਫਿਰ ਜੀ ਉਹਨੂੰ ਸਾਰੇ ਸ਼ੈਵਾਂ ਨੂੰ ਲਾ ਲੈਣਾ ਜੀ। ਬੰਦ ਗੋਭੀ, ਸ਼ਿਮਲਾ ਮਿਰਚ, ਗਾਜਰ, ਹਾਂਜੀ, ਪਿਆਜ਼, ਹਾਂਜੀ। ਉਸ ਤੋਂ ਬਾਅਦ ਹਾਂਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਲਾ ਕੇ ਅਸੀਂ ਸਭ ਤੋਂ ਪਹਿਲਾਂ ਕੈਚਅਪ ਪਾਉਣਾ। ਠੀਕ ਹੈ। ਕੈਚਅਪ ਪਾ ਕੇ ਹੱਲ ਕਰ ਲੈਣਾ ਜੀ। ਹਾਂਜੀ। ਲਾਲ ਮਿਰਚ ਥੋੜ੍ਹੀ ਜਿਹੀ ਪਾਉਣੀ। ਅੱਛਾ। ਉਸ ਹਿਸਾਬ ਦੇ ਨਾਲ ਨਮਕ ਪਾਉਣਾ। ਉਸ ਤੋਂ ਬਾਅਦ ਅਸੀਂ ਜਨਾਬ 10 ਕਿਲੋ ਖੀਰਾ ਦੀ ਕਟਿੰਗ ਕੀਤੀ ਕਿਊ ਦੀ ਸ਼ਕਲ ਮਸ਼ੀਨ ਦੇ ਨਾਲ, ਅਸੀਂ ਉਹਦੇ ਵਿੱਚ ਪਾਇਆ। ਸਹੀ ਹੋ ਗਿਆ। ਹੱਲ ਕੀਤਾ ਚੰਗੀ ਤਰ੍ਹਾਂ ਅੱਛੇ ਤਰੀਕੇ ਨਾਲ। ਹਾਂਜੀ। ਹਰ ਚੀਜ਼ ਪਾ ਕੇ ਉਹਨੂੰ ਲਾ ਕੇ ਉਹਨੂੰ ਵੇਖਣਾ ਦਾ ਜ਼ਾਇਕਾ ਚੈੱਕ ਕਰਨਾ ਜੀ। ਹਾਂਜੀ। ਉਹ ਜੀ ਚਨਾ ਚਾਟ ਬਣ ਗਿਆ ਜੀ। ਹਾਂਜੀ। ਠੀਕ ਹੈ ਜੀ। ਸਹੀ ਹੋ ਗਿਆ। ਸਾਰੀਆਂ ਚੀਜ਼ਾਂ ਮਿਲਾ ਕੇ ਹਰ ਚੀਜ਼ ਅੱਛੇ ਤਰੀਕੇ ਤਰ੍ਹਾਂ ਸਕੂਨ ਮਾਹੌਲ ਦੇ ਨਾਲ ਉਹਦੀ ਅੱਛੀ ਕਟਿੰਗ ਕਰੋ, ਬਰੀਕ ਕਟਿੰਗ ਕਰੋ। ਕਿ ਮੋਟੀ ਮੋਟੀ ਕਟਿੰਗ ਨਾ ਸੋਹਣੀ ਲੱਗਦੀ ਹੈਗੀ ਚਨਾ ਚਾਟ ਦੇ ਵਿੱਚ। ਛੋਟੀ ਛੋਟੀ ਹਾਂਜੀ ਬਿਲਕੁਲ ਬਰੀਕ ਕਟਿੰਗ ਕਿਊ ਦੀ ਸ਼ਕਲ ਦੇ ਵਿੱਚ, ਜਿਵੇਂ ਕਿਊ ਨਹੀਂ ਪਾਈਦਾ ਜੀ। ਹਾਂਜੀ। ਚੁਨੁਕਰਾ ਜਿਹਾ ਉਵੇਂ ਅਸੀਂ ਕਟਿੰਗ ਕਰਨੀ। ਸਹੀ ਹੋ ਗਿਆ। ਮਸਲ ਕਟਿੰਗ ਬੋਰਡ ਤੇ ਰੱਖ ਕੇ ਤੇ ਕੱਟਣਾ ਜੀ। ਠੀਕ ਹੋ ਗਿਆ। ਤੇ ਕੋਈ ਐਸੀ ਚੀਜ਼ਾਂ ਸਾਡੇ ਕੋਲ ਮਸ਼ੀਨ ਵੀ ਹੈ ਜੀ। ਅਸੀਂ ਮਸ਼ੀਨ ਦੇ ਨਾਲ ਵੀ ਕਟਿੰਗ ਕਰਨੇ ਆ। ਸਹੀ ਹੋ ਗਿਆ। ਬੰਦ ਗੋਭੀ ਹੋ ਗਈ, ਸ਼ਿਮਲਾ ਮਿਰਚ ਹੋ ਗਈ, ਗਾਜਰ ਜਿਹੜਾ ਹਾਰਡ ਹੁੰਦੀ ਉਹ ਅਸੀਂ ਕਟਿੰਗ ਬੋਰਡ ਤੇ ਰੱਖ ਕੇ ਜਿਹੜਾ ਕੱਟ ਲੈਂਦੇ। ਠੀਕ ਹੋ ਗਿਆ। ਇਹ ਚਨਾ ਚਾਟ ਤਿਆਰ ਹੋ ਗਿਆ ਜੀ। ਉਸ ਤੋਂ ਬਾਅਦ ਰਸ਼ੀਅਨ ਸੈਲਡ ਆ ਜਾਓ ਜੀ। ਹਾਂਜੀ। ਰਸ਼ੀਅਨ ਸੈਲਡ ਦੇ ਵਿੱਚ ਅਸੀਂ ਕਾਫੀ ਚੀਜ਼ਾਂ ਪਾਉਂਦੇ ਆ। ਆਮ ਜਿਹਾ ਯਾਨੀ ਕਿ ਸਿੰਪਲ ਜਿਹਾ ਯਾਨੀ ਕਿ ਅਸੀਂ ਕੰਮ ਕੀਤਾ। ਹਾਂਜੀ। ਮਤਲਬ ਆਪਾਂ ਦੇਸੀ ਹੈ ਨਾ ਸਿਸਟਮ ਸਾਰਾ। ਹਾਂਜੀ। ਅਸੀਂ ਸੇਬ ਦੀ ਕਿਊ ਸ਼ਕਲ ਕੀਤੀ ਕਟਿੰਗ। ਅੱਛਾ ਜੀ। ਉਸ ਤੋਂ ਬਾਅਦ ਕਟਿੰਗ ਕਰਕੇ ਹਾਂਜੀ ਉਹਦੇ ਨਾਲ ਹੀ ਮਾਇਓਨੀਜ਼ ਵਿੱਚ ਪਾਈਏ। ਅੱਛਾ ਜੀ। ਇੱਕ ਪੈਕਟ ਖੋਲ੍ਹਤਾ ਵਿੱਚ ਪਾ ਦਿੱਤਾ। ਹਾਂਜੀ। ਕਟਿੰਗ ਕੀਤੀ ਵਿੱਚ ਸੁੱਟਿਆ, ਹੱਲ ਕਰ ਲਿਆ, ਕਟਿੰਗ ਕੀਤੀ ਹੱਲ। ਜਦੋਂ ਸਾਰੀ ਕਟਿੰਗ ਹੋ ਗਈ ਉਹਦੇ ਵਿੱਚ ਤਕਰੀਬਨ 3 ਕਿਲੋ ਨਾ ਅਸੀਂ ਮਾਇਓਨੀਜ਼ ਪਾਈ ਵਿੱਚ। ਠੀਕ। ਜਿਹੜੀ ਅਸੀਂ ਬਾਜ਼ਾਰੋਂ ਲੈਂਦੇ, ਇੱਕ ਜਿਹੜੀ ਹੱਥ ਨਾਲ ਬਣਾਉਂਦੇ ਉਹ ਮਾਇਓਨੀਜ਼ ਨਹੀਂ। ਹਾਂਜੀ। ਜਿਹੜੀ ਬਾਜ਼ਾਰੋਂ ਮਿਲਦੀ ਅਸੀਂ ਉਸ ਮਾਇਓਨੀਜ਼ ਨੂੰ ਇਸਤੇਮਾਲ ਕਰਨੇ। ਸਹੀ ਹੋ ਗਿਆ। ਉਹਦੇ ਵਿੱਚ ਤਕਰੀਬਨ 15-16 ਪੈਕਟ ਨੈਸਲੇ ਕਰੀਮ ਦੇ ਪਾਈਦੇ ਨੇ, ਤਕਰੀਬਨ 200 ਗ੍ਰਾਮ ਹੁੰਦਾ। ਅੱਛਾ ਜੀ। ਫਿਰ ਮਿਕਸ ਫਰੂਟ ਪਾਈਦਾ। ਹਾਂਜੀ। ਵਾਈਟ ਲੋਬੀਆ, ਰੈਡ ਲੋਬੀਆ। ਅੱਛਾ ਜੀ। ਇਹ ਅਸੀਂ ਪਾਉਂਦੇ ਵਿੱਚ, ਨਾਰ ਪਾਉਂਦੇ। ਸਹੀ। ਠੀਕ ਹੈ ਜੀ। ਮਿਕਸ ਫਰੂਟ ਹੋ ਗਿਆ ਜੀ, ਉਹ ਵੀ ਵਿੱਚ ਪਾਉਣਾ। ਹਾਂਜੀ। ਅੱਛੇ ਤਰੀਕੇ ਤਰ੍ਹਾਂ ਬਿਲਕੁਲ ਸਾਦਾ ਕੰਮ ਕਰਦਾ, ਜਿਹੜਾ ਸੋਹਣਾ ਵੀ ਲੱਗੇ, ਖਾਣ ਨੂੰ ਚੰਗਾ ਲੱਗੇ। ਤੇ ਚੀਨੀ ਕਿੰਨੀ ਕੁ ਪਾਣੀ? ਚੀਨੀ ਤਕਰੀਬਨ ਅਸੀਂ ਪਾਉਂਦੇ ਤਕਰੀਬਨ ਉਹਦੇ ਵਿੱਚ ਨਾ 3 ਕੁ ਪੈਕਟ। ਅੱਛਾ ਜੀ। ਜਿਹਨੂੰ ਚੱਖ ਲਈ ਦਾ ਵਾਧਾ ਘਾਟਾ ਹੋਵੇ ਤੇ ਪਾ ਲਈਦਾ। ਚੀਨੀ ਮਤਲਬ ਕੋਈ ਗ੍ਰਾਈਂਡ ਵਗੈਰਾ ਕਰਨੀ ਹੁੰਦੀ ਕਿ ਇਸੇ ਤਰ੍ਹਾਂ ਪਾ ਦੇਣੀ? ਜੀ ਅਸੀਂ ਤੇ ਜਾਨੀ ਕਿ ਮੰਗਵਾਉਂਦੇ ਦੂਸਰੇ ਪੈਕਟ।
ਹਾਂਜੀ ਤੇ ਕਈ ਵਾਰ ਅਸੀਂ ਨਹੀਂ ਵੀ ਲਿਖਾਉਂਦੇ ਤਾਂ ਅਸੀਂ ਗ੍ਰੈਂਡ ਘਰ ਕਰ ਲੈਂਦੇ ਉਹਦੇ ਵਿੱਚ ਮਸਾਲੇ ਵਾਲੀ ਡੱਬੀ ਦੇ ਵਿੱਚ, ਅੱਛਾ ਉਹ ਜੀ ਵੀ ਇਸਤੇਮਾਲ ਕਰ ਲਈਦਾ। ਸਹੀ ਹੋ ਗਿਆ ਉਹ ਦੇਸੀ ਜਿਹਾ ਕੰਮ ਬਣ ਜਾਂਦਾ, ਉਹ ਵੀ ਦੇਸੀ ਜਿਹਾ ਕੰਮ ਹੁੰਦਾ। ਉਹ ਜਿਹੜਾ ਬਰੀਕ ਪਾਊਡਰ ਹੁੰਦਾ ਇਹ ਜਿਹੜਾ ਥੋੜਾ ਜਿਹਾ ਮੋਟਾ ਜਿਹਾ ਇਹਦੇ ਵਿੱਚ ਆ ਜਾਂਦਾ। ਠੀਕ ਹੋ ਗਿਆ। ਤੇ ਬਸ ਅਲਹਮਦੁਲਿਲਾ ਅੱਲਾਹ ਪਾਕ ਆਪਣੀ ਰਹਿਮਤ ਕਰੇ, ਹੋਰ ਐਡੀ ਵੱਡੀ ਗੱਲ ਕੋਈ ਨਹੀਂ ਹੈਗੀ। ਹੁਣ ਆ ਦੱਸੋ, ਆ ਆਪਣੇ ਭਾਈ ਬੈਠੇ ਹੋਏ ਨੇ, ਹਾਂਜੀ। ਇਹਨਾਂ ਦੇ ਬਾਰੇ ਦੱਸੋ। ਆ ਤੁਹਾਨੂੰ ਮਿਲਣ ਆਏ ਕਿਹੜੀ ਜਗ੍ਹਾ ਤੋਂ ਆਏ ਨੇ? ਇਹ ਜਨਾਬ ਜੀ ਟੋਭੇ ਆਏ ਨੇ ਭਾਈਜਨ, 50 ਜੱਗੂ ਵਾਲੀ। ਹਾਂਜੀ ਉੱਥੇ ਸਾਡਾ ਇਹ ਪਿੰਡ ਦਾ ਭਨੇਵਾ ਜਨਾਬ। ਹਾਂਜੀ ਤੇ ਮਾਸ਼ਾਅੱਲਾ ਪਿਛਲੇ ਦਿਨਾਂ ਦੇ ਵਿੱਚ ਬਾਹਰੋਂ ਆਇਆ ਜੀ। ਹਾਂਜੀ ਅੱਜ ਆਪਣੇ ਨਾਨਕੇ ਵਿਹੜੇ ਬਹਿ ਕੇ ਸਾਡੇ ਨਾਲ ਗੱਲਬਾਤ ਕਰ ਰਿਹਾ, ਸਾਡੀ ਗੱਲਬਾਤ ਸੁਣ ਰਿਹਾ। ਹਾਂਜੀ ਇਹਨਾਂ ਨੇ ਸਾਨੂੰ ਨੱਟ ਤੇ ਵੇਖਿਆ, ਸਾਨੂੰ ਇਹਨਾਂ ਨੂੰ ਉੱਥੇ ਵੈਲਕਮ ਕੀਤਾ, ਨਾਲੇ ਸਾਨੂੰ ਕਮੈਂਟ ਕੀਤਾ ਉਹਨਾਂ ਨੇ। ਹਾਂਜੀ ਗੱਲਬਾਤ ਕੀਤੀ, ਕਰਾਇਆ ਸਾਹਿਬ ਬਹੁਤ ਅੱਛੀ ਗੱਲ ਕਰਦੇ ਹੋ, ਦੇਸੀ ਖਾਣੇ ਪਕਾਉਂਦੇ ਹੋ। ਹਾਂਜੀ ਠੀਕ ਹੈ ਜੀ। ਹਾਂਜੀ ਤੇ ਇਹ ਸਾਡੇ ਲਾਡਲੇ ਜਿਹੇ ਭਨੇਵੇਂ ਨੇ ਮਿੱਤਰ, ਆਕਾ ਬੂਜਾ ਸਾਹਿਬ ਦੇ ਦੋਸਤ ਆ ਵੀ ਭਾਈ ਬੈਠੇ ਨੇ। ਹਾਂਜੀ ਇਹ ਜਨਾਬ ਭਾਈ ਮੁਕਰਮ ਸਾਹਿਬ ਨੇ ਜੀ, ਸਾਡੇ ਇੱਥੇ ਹਮਸਾਏ ਨੇ ਜੀ। ਹਾਂਜੀ ਇਹ ਭੱਟੀ ਸਾਹਿਬ ਨੇ ਜੀ। ਹਾਂਜੀ ਇਹ ਮਾਸ਼ਾਅੱਲਾ ਬਹੁਤ ਅੱਛੇ ਮੁਹੱਬਤ ਵਾਲੇ ਨੇ। ਇਸੇ ਤਰ੍ਹਾਂ ਹੀ। ਤੇ ਇਹਨਾਂ ਨੇ ਸਾਨੂੰ ਸਿਰਫ ਚੇਚਾ ਵੇਖਣ ਵਾਸਤੇ ਆਨੇ ਕਿ ਭਾਈ ਸਾਹਿਬ ਕਿਵੇਂ ਮਤਲਬ ਇੰਟਰਵਿਊ ਦਿੰਦੇ ਨੇ। ਹਾਂਜੀ ਇੰਟਰਵਿਊ ਕਾਹਦਾ ਵਾ ਜੀ, ਇੱਕ ਬਸ ਗੱਲਬਾਤ ਆਪਣੀ ਸ਼ੌਕ ਸਾਡਾ ਇੱਕ। ਹਾਂਜੀ ਲੋਕ ਸਾਨੂੰ ਚੈਨਲ ਤੇ ਵੇਖਣ, ਚਲੋ ਯਾਰ ਕੰਮ ਮਾੜਾ ਕਰਦੇ ਨੇ, ਚੰਗਾ ਕਰਦੇ ਨੇ, ਚੰਗੀ ਤੱਲਾ ਦੀ ਦਾਤ ਹੁੰਦੀ ਹੈ ਜੀ। ਇਸੇ ਤਰ੍ਹਾਂ ਹੀ। ਤੇ ਐਵੇਂ ਬਸ ਰੋਜ਼ ਦੀ ਬਹੁਤੀ ਨਹੀਂ ਮਿਲਦੀ ਹੈਗੀ ਇੱਥੇ ਆਇਆ, ਹਾਂਜੀ ਨਾ ਘੱਟ ਮਿਲਦੀ ਆ। ਇਹ ਨਸੀਬਾਂ ਚ ਐਵੇਂ ਉਹੀ ਮਿਲਦੀ ਆ ਜੀ। ਸਹੀ। ਤੇ ਸਾਡਾ ਸ਼ੌਕ ਅਸੀਂ ਜਿਹੜਾ ਗੱਲਬਾਤ ਕਰਨੇ ਆ, ਦਿਲ ਨੂੰ ਥੋੜਾ ਜਿਹਾ ਸਕੂਨ ਜਿਹਾ ਹੋ ਜਾਂਦਾ। ਹਾਂਜੀ ਹਾਂਜੀ ਇਹ ਸਾਡਾ ਸ਼ੌਕ ਯਾਰਾਂ ਦਾ। ਇਸੇ ਤਰ੍ਹਾਂ ਹੀ। ਤੇ ਅਸੀਂ ਉਮੀਦ ਕਰਦੇ ਹਾਂ ਰਾਜ ਸਾਹਿਬ ਦਾ ਇੰਟਰਵਿਊ ਤੁਹਾਨੂੰ ਬਹੁਤ ਚੰਗਾ ਲੱਗੇਗਾ। ਤੇ ਉਹਨਾਂ ਇੱਕ ਮੈਨੂੰ ਸ਼ੇਰ ਬੜਾ ਯਾਦ ਹੈ। ਹਾਂਜੀ ਮਾਨਾ ਕਿ ਹਮ ਤੇਰੀ ਦੀਦ ਕੇ ਕਾਬਲ ਨਹੀਂ, ਹਾਂਜੀ ਲੇਕਿਨ ਮੇਰਾ ਸ਼ੌਕ ਵੇਖ, ਮੇਰਾ ਇੰਤਜ਼ਾਰ ਵੇਖ, ਮੇਰਾ ਇੰਤਜ਼ਾਰ ਵੇ। ਹਰ ਰੋਜ਼ ਡੀਕ ਲਾ ਛੜੀ ਦੀ ਸੋਹਣੇ ਮਦੀਨੇ ਵਾਲੇ ਦੀ, ਹਾਂਜੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ। ਕੀ ਬਾਤ ਹੈ। ਕਿ ਬਸ ਉਹਦੀ ਡੀਕ ਆ। ਹਾਂਜੀ ਤੇ ਅੱਲਾਹ ਪਾਕ ਆਪਣੀ ਰਹਿਮਤ ਆ ਫਰਮਾ ਦੇ। ਹਾਂਜੀ ਅੱਲਾਹ ਕਰਮ ਕਰ ਦੇ। ਇਸੇ ਤਰ੍ਹਾਂ। ਹਾਂ।